ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿੱਚ ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਬਾਰਡਰ ਖੋਲ੍ਹ ਦਿੱਤੇ ਨੇ। ਨਿਊਜ਼ੀਲੈਂਡ ਦੀ ਸਰਹੱਦ 27 ਫਰਵਰੀ ਦੀ ਅੱਧੀ ਰਾਤ ਨੂੰ ਆਸਟ੍ਰੇਲੀਆ ਤੋਂ ਵੈਕਸੀਨ ਲਗਾ ਚੁੱਕੇ ਕੀਵੀਆਂ ਅਤੇ ਹੋਰ ਮੌਜੂਦਾ ਯੋਗ ਯਾਤਰੀਆਂ ਲਈ ਅਤੇ 13 ਮਾਰਚ ਨੂੰ ਬਾਕੀ ਦੁਨੀਆ ਦੇ ਲਈ ਦੁਬਾਰਾ ਖੋਲ੍ਹ ਦਿੱਤੀ ਜਾਵੇਗੀ। ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਦੀ 5 ਪੜਾਵੀ ਮੁੱਖ ਯੋਜਨਾ ਦੇ ਤਹਿਤ ਸਾਰੇ ਨਿਊਜ਼ੀਲੈਂਡ ਵਾਸੀਆਂ ਅਤੇ ਮੁੱਖ ਵੀਜ਼ਾ ਧਾਰਕਾਂ ਨੂੰ ਆਉਣ ਵਾਲੇ 3 ਮਹੀਨਿਆਂ ਵਿੱਚ ਦੇਸ਼ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦੇਵੇਗੀ। ਇਹ ਫੈਸਲਾ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰੇਗਾ ਅਤੇ ਕਰਮਚਾਰੀਆਂ ਦੀ ਕਮੀ ਨੂੰ ਤੁਰੰਤ ਹੱਲ ਕਰੇਗਾ। 27 ਫਰਵਰੀ ਤੋਂ ਟੀਕਾਕਰਨ ਵਾਲੇ ਨਿਊਜ਼ੀਲੈਂਡਰ ਅਤੇ ਆਸਟ੍ਰੇਲੀਆ ਤੋਂ ਯੋਗ ਯਾਤਰੀ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟਾਈਨ ਸਹੂਲਤਾਂ ਵਿੱਚ ਰਹਿ ਕੇ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ। ਅਡਨ ਨੇ ਕਿਹਾ ਕਿ 13 ਮਾਰਚ ਤੋਂ 2 ਹਫ਼ਤਿਆਂ ਬਾਅਦ ਨਿਊਜ਼ੀਲੈਂਡ ਵਾਸੀ ਅਤੇ ਬਾਕੀ ਦੁਨੀਆ ਦੇ ਯੋਗ ਯਾਤਰੀ ਦੇਸ਼ ਆਉਣ ਦੇ ਯੋਗ ਹੋਣਗੇ। ਹਾਲਾਂਕਿ ਉਦੋਂ ਯਾਤਰੀਆਂ ਨੂੰ MIQ ਵਿੱਚ ਰਹਿਣ ਦੀ ਲੋੜ ਨਹੀਂ ਪਵੇਗੀ। ਉਹਨਾਂ ਕਿਹਾ ਕਿ ਅਸੀਂ ਵਾਇਰਸ ਦੇ ਫੈਲਣ ਨੂੰ ਘਟਾਉਣ ਲਈ ਸਰਹੱਦੀ ਉਪਾਅ ਨੂੰ ਕਾਇਮ ਰੱਖ ਰਹੇ ਹਾਂ। 12 ਅਪ੍ਰੈਲ ਨੂੰ ਸਮੈਸਟਰ 2 ਤੋਂ ਪਹਿਲਾਂ ਦਾਖਲੇ ਲਈ 5000 ਵਿਦਿਆਰਥੀਆਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਕਰਨ ਲਈ ਸਰਹੱਦੀ ਵਿਸਥਾਰ ਨੂੰ ਵਧਾਇਆ ਜਾਵੇਗਾ, ਜੋ ਅਜੇ ਵੀ ਸਬੰਧਿਤ ਵੀਜ਼ਾ ਲੋੜਾਂ ਨੂੰ ਪੂਰਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵੀਜ਼ਾ ਮੁਕਤ ਸੈਲਾਨੀਆਂ ਲਈ ਵੀ ਸਰਹੱਦ ਮੁੜ ਖੁੱਲ੍ਹਣ ਤੇ ਵਿਚਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਤੂਬਰ ਵਿੱਚ ਬਾਰਡਰ ਹੋਰ ਸਾਰੇ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਖੁੱਲ੍ਹ ਜਾਵੇਗਾ ਜਿਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਲਈ ਵੀਜ਼ੇ ਦੀ ਲੋੜ ਹੁੰਦੀ ਹੈ। ਅਡਨ ਨੇ ਕਿਹਾ ਕਿ ਸਾਰੇ ਆਉਣ ਵਾਲੇ ਹਵਾਈ ਅੱਡੇ ਤੇ ਯਾਤਰੀਆਂ ਦਾ ਐਂਟੀਜਨ ਟੈਸਟ ਕੀਤਾ ਜਾਵੇਗਾ। ਲਗਭਗ 5 ਹਫ਼ਤਿਆਂ ਵਿੱਚ ਵਰਕਿੰਗ ਹੌਲੀਡੇ ਵੀਜ਼ਾ ਸਕੀਮਾਂ ਮੁੜ ਖੋਲ੍ਹ ਦਿੱਤੀਆਂ ਜਾਣਗੀਆਂ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਨੇ ਕਿਹਾ ਹੈ ਕਿ ਇਹ ਫੈਸਲਾ ਸੈਰ ਸਪਾਟਾ, ਪ੍ਰਾਹੁਣਾਚਾਰੀ, ਵਾਈਨ ਅਤੇ ਬਾਗਬਾਨੀ ਖੇਤਰਾਂ ਲਈ ਤੁਰੰਤ ਲੋੜੀਂਦੇ ਕਰਮਚਾਰੀਆਂ ਦੀ ਸਪਲਾਈ ਕਰੇਗਾ ਅਤੇ ਨਾਲ ਹੀ ਕੁਝ ਬਹੁਤ ਲੋੜੀਂਦੇ ਵਿਜ਼ਟਰਸ ਖਰਚੇ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਕੋਵਿਡ ਤੋਂ ਪਹਿਲਾਂ ਨਿਊਜ਼ੀਲੈਂਡ ਪ੍ਰਤੀ ਸਾਲ 10 ਲੱਖ ਤੋਂ ਵੱਧ ਵਿਜ਼ਟਰ ਵੀਜ਼ੇ ਜਾਰੀ ਕਰ ਰਿਹਾ ਸੀ। ਕੋਵਿਡ-19 ਰਿਸਪੌਂਸ ਮੰਤਰੀ ਕ੍ਰਿਸ ਹਿਪਕਨਸ ਨੇ ਕਿਹਾ ਕਿ 94% ਆਬਾਦੀ ਪੂਰੀ ਤਰ੍ਹਾਂ ਟੀਕਾਕਰਨ ਦੇ ਨਾਲ ਅਤੇ 18 ਸਾਲ ਤੋਂ ਵੱਧ ਉਮਰ ਦੇ 92% ਹੁਣ ਫਰਵਰੀ ਦੇ ਅੰਤ ਤੱਕ ਬੂਸਟਰ ਡੋਜ਼ ਲਈ ਯੋਗ ਹੋ ਜਾਣਗੇ।